ਅਗਲੀਆਂ ਖਬਰਾਂ ਵੱਲ ਚੱਲੀਏ ਤੇ ਯੂਕੇ ਤੇ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਜਿਹੜੀ ਗਰਮੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ। 2700 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਯੂਕੇ ਦੇ ਵਿੱਚ। ਮਈ ਤੇ ਜੂਨ ਦੇ ਵਿੱਚ ਜਿਹੜੀ ਹੀਟ ਵੇਵ ਆਈ ਆ। ਇੰਗਲੈਂਡ ਦੇ ਵਿੱਚ ਕਹਿੰਦੇ ਮਈ 'ਚ ਟੈਂਪਰੇਚਰ 35.1 ਡਿਗਰੀ ਸੈਂਟੀਗ੍ਰੇਡ ਤੇ 37.7 ਡਿਗਰੀ ਸੈਂਟੀਗ੍ਰੇਡ ਜੂਨ ਮਹੀਨੇ ਦੇ ਵਿੱਚ ਪਹੁੰਚ ਗਿਆ ਹੈ। ਉੱਥੇ ਬਹੁਤ ਸਾਰੇ ਘਰਾਂ ਦੇ ਵਿੱਚ 에ਅਰ ਕੰਡੀਸ਼ਨ ਨਹੀਂ ਲਾਏ ਜਾਂਦੇ ਕਿਉਂਕਿ ਪਹਿਲਾਂ ਇੰਨੀ ਗਰਮੀ ਹੁੰਦੀ ਨਹੀਂ ਸੀ। ਸੋ 550 ਦੇ ਕਰੀਬ ਜਿਹੜੀਆਂ ਹੀਟ ਰਿਲੇਟਡ ਮੌਤਾਂ ਹੈਗੀਆਂ ਆ ਉਹ ਮਈ 21 ਤੋਂ ਲੈ ਕੇ ਮਈ 29 ਤਾਈਂ ਹੋਈਆਂ। 2200 ਲੋਕਾਂ ਦੀਆਂ ਮੌਤਾਂ ਜੂਨ 18 ਤੋਂ ਲੈ ਕੇ ਜੂਨ 28 ਤੱਕ ਹੋਈਆਂ ਆ। ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਜਿਹੜੇ ਰਿਸਰਚਰਸ ਹੈਗੇ ਆ ਇੰਪੀਰੀਅਲ ਕਾਲਜ ਆਫ ਲੰਡਨ ਦੇ ਤੇ ਉਹਨਾਂ ਨੇ ਦੱਸਿਆ ਵੀ ਲੰਡਨ ਸਕੂਲ ਆਫ ਹਾਈਜੀਨ ਤੇ ਟ੍ਰੋਪੀਕਲ ਮੈਡੀਸਨ ਵੱਲੋਂ ਜਿੰਨਾ ਵੀ ਵੈਦਰ ਡਾਟਾ ਇਕੱਠਾ ਕੀਤਾ ਗਿਆ ਹੈ, ਕਲਾਈਮੇਟ ਮਾਡਲ ਤੇ ਹੋਰ ਸਟੱਡੀਜ਼ ਕੀਤੀਆਂ ਗਈਆਂ ਆ। ਇਹਦੇ ਨਾਲ ਕਹਿੰਦੇ ਵੀ ਹੋਰ ਵੀ ਗਰਮੀ ਜਿਹੜੀ ਆਉਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਯੂਕੇ ਤੇ ਯੂਰਪ ਦਾ ਬਹੁਤ ਸਾਰਾ ਜਿਹੜਾ ਹਿੱਸਾ ਆ ਉੱਥੇ ਰੈਕਡ ਬ੍ਰੇਕਿੰਗ ਹੀਟ ਇਸ ਸਾਲ ਹੋਈ ਹੈਗੀ ਆ। 95.2 ਡਿਗਰੀ ਫਾਰਨਹਾਈਟ ਮਈ ਦੇ ਵਿੱਚ ਤੇ 99.9 ਡਿਗਰੀ ਫਾਰਨਹਾਈਟ ਇਨ ਜੂਨ ਦੇ ਵਿੱਚ, ਜੇ ਆਪਾਂ ਇੱਧਰ ਦੇ ਹਿਸਾਬ ਦੇ ਨਾਲ ਦੱਸਿਆ ਜਾਵੇ। ਪਰ ਜਦੋਂ ਘਰਾਂ ਦੇ ਵਿੱਚ ਜਾਂ ਆਫਿਸ ਦੇ ਵਿੱਚ ਏਸੀ ਨਾ ਹੋਣ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਉਹਦੇ ਨਾਲ ਖਾਸ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਮੌਤ ਹੋਈ ਹੈਗੀ ਆ। ਇਹ ਜਿਹੜੀ ਰਿਪੋਰਟ ਆਈ ਆ ਇਹ এনवायरमेंट ਨੂੰ ਲੈ ਕੇ ਇਹ ਐਸਟੀਮੇਟ ਕਰ ਰਹੀ ਆ ਵੀ 92% ਜਿਹੜੇ ਬ੍ਰਿਟਿਸ਼ ਹੋਮਸ ਆ ਉਹ ਬਹੁਤ ਗਰਮ ਹੋਣਗੇ ਸਨ 2050 ਤਾਈਂ। ਸੋ ਜਿਹੜਾ ਕਲਾਈਮੇਟ ਚੇਂਜ ਬਹੁਤ ਤੇਜ਼ੀ ਦੇ ਨਾਲ ਵਾਪਰ ਰਿਹਾ ਹੈਗਾ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਯੂਕੇ ਤੇ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਜਿਹੜੀ ਗਰਮੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ। 2700 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਯੂਕੇ ਦੇ ਵਿੱਚ। ਮਈ ਤੇ ਜੂਨ ਦੇ ਵਿੱਚ ਜਿਹੜੀ ਹੀਟ ਵੇਵ ਆਈ ਆ। ਇੰਗਲੈਂਡ ਦੇ ਵਿੱਚ ਕਹਿੰਦੇ ਮਈ 'ਚ ਟੈਂਪਰੇਚਰ 35.1 ਡਿਗਰੀ ਸੈਂਟੀਗ੍ਰੇਡ ਤੇ 37.7 ਡਿਗਰੀ ਸੈਂਟੀਗ੍ਰੇਡ ਜੂਨ ਮਹੀਨੇ ਦੇ ਵਿੱਚ ਪਹੁੰਚ ਗਿਆ ਹੈ। ਉੱਥੇ ਬਹੁਤ ਸਾਰੇ ਘਰਾਂ ਦੇ ਵਿੱਚ 에ਅਰ ਕੰਡੀਸ਼ਨ ਨਹੀਂ ਲਾਏ ਜਾਂਦੇ ਕਿਉਂਕਿ ਪਹਿਲਾਂ ਇੰਨੀ ਗਰਮੀ ਹੁੰਦੀ ਨਹੀਂ ਸੀ। ਸੋ 550 ਦੇ ਕਰੀਬ ਜਿਹੜੀਆਂ ਹੀਟ ਰਿਲੇਟਡ ਮੌਤਾਂ ਹੈਗੀਆਂ ਆ ਉਹ ਮਈ 21 ਤੋਂ ਲੈ ਕੇ ਮਈ 29 ਤਾਈਂ ਹੋਈਆਂ। 2200 ਲੋਕਾਂ ਦੀਆਂ ਮੌਤਾਂ ਜੂਨ 18 ਤੋਂ ਲੈ ਕੇ ਜੂਨ 28 ਤੱਕ ਹੋਈਆਂ ਆ। ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਜਿਹੜੇ ਰਿਸਰਚਰਸ ਹੈਗੇ ਆ ਇੰਪੀਰੀਅਲ ਕਾਲਜ ਆਫ ਲੰਡਨ ਦੇ ਤੇ ਉਹਨਾਂ ਨੇ ਦੱਸਿਆ ਵੀ ਲੰਡਨ ਸਕੂਲ ਆਫ ਹਾਈਜੀਨ ਤੇ ਟ੍ਰੋਪੀਕਲ ਮੈਡੀਸਨ ਵੱਲੋਂ ਜਿੰਨਾ ਵੀ ਵੈਦਰ ਡਾਟਾ ਇਕੱਠਾ ਕੀਤਾ ਗਿਆ ਹੈ, ਕਲਾਈਮੇਟ ਮਾਡਲ ਤੇ ਹੋਰ ਸਟੱਡੀਜ਼ ਕੀਤੀਆਂ ਗਈਆਂ ਆ। ਇਹਦੇ ਨਾਲ ਕਹਿੰਦੇ ਵੀ ਹੋਰ ਵੀ ਗਰਮੀ ਜਿਹੜੀ ਆਉਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਯੂਕੇ ਤੇ ਯੂਰਪ ਦਾ ਬਹੁਤ ਸਾਰਾ ਜਿਹੜਾ ਹਿੱਸਾ ਆ ਉੱਥੇ ਰੈਕਡ ਬ੍ਰੇਕਿੰਗ ਹੀਟ ਇਸ ਸਾਲ ਹੋਈ ਹੈਗੀ ਆ। 95.2 ਡਿਗਰੀ ਫਾਰਨਹਾਈਟ ਮਈ ਦੇ ਵਿੱਚ ਤੇ 99.9 ਡਿਗਰੀ ਫਾਰਨਹਾਈਟ ਇਨ ਜੂਨ ਦੇ ਵਿੱਚ, ਜੇ ਆਪਾਂ ਇੱਧਰ ਦੇ ਹਿਸਾਬ ਦੇ ਨਾਲ ਦੱਸਿਆ ਜਾਵੇ। ਪਰ ਜਦੋਂ ਘਰਾਂ ਦੇ ਵਿੱਚ ਜਾਂ ਆਫਿਸ ਦੇ ਵਿੱਚ ਏਸੀ ਨਾ ਹੋਣ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਉਹਦੇ ਨਾਲ ਖਾਸ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਮੌਤ ਹੋਈ ਹੈਗੀ ਆ। ਇਹ ਜਿਹੜੀ ਰਿਪੋਰਟ ਆਈ ਆ ਇਹ এনवायरमेंट ਨੂੰ ਲੈ ਕੇ ਇਹ ਐਸਟੀਮੇਟ ਕਰ ਰਹੀ ਆ ਵੀ 92% ਜਿਹੜੇ ਬ੍ਰਿਟਿਸ਼ ਹੋਮਸ ਆ ਉਹ ਬਹੁਤ ਗਰਮ ਹੋਣਗੇ ਸਨ 2050 ਤਾਈਂ। ਸੋ ਜਿਹੜਾ ਕਲਾਈਮੇਟ ਚੇਂਜ ਬਹੁਤ ਤੇਜ਼ੀ ਦੇ ਨਾਲ ਵਾਪਰ ਰਿਹਾ ਹੈਗਾ। ਜੀ